ਪਹਿਲੀਆਂ 2 ਮੀਟਿੰਗਾਂ ਦੇ ਵਿੱਚ ਆਏ ਵੀ ਕੁਝ, ਫਿਰ ਬਾਅਦ ਦੇ ਵਿੱਚ ਪਿੱਛੇ ਹਟ ਗਏ। ਤਾਂ ਹੁਣ ਉਹ ਜਿੰਨਾ ਮਰਜ਼ੀ ਕਹੀ ਜਾਣ ਕਿ ਸਾਨੂੰ ਅਪਰੋਚ ਨਹੀਂ ਕੀਤਾ। SKM ਦੇ ਵਿੱਚ ਵੀ ਇਹ ਜਿਹੜੀਆਂ ਜਥੇਬੰਦੀਆਂ ਨੇ, ਖਾਸ ਕਰ BKU ਕ੍ਰਾਂਤੀਕਾਰੀ SKM ਦਾ ਵੀ ਬਾਤ ਹੈ, ਉਹਨਾਂ ਨੇ ਉੱਥੇ ਵੀ ਏਜੰਡਾ ਰੱਖਿਆ ਹੈਗਾ ਪਿਛਲੇ 2 ਸਾਲਾਂ ਦੇ ਵਿੱਚੋਂ ਕਿ ਆਪਾਂ ਨੂੰ ਹੁਣ ਸੰਘਰਸ਼ ਕਰਨਾ ਚਾਹੀਦਾ ਕਿ ਕੇਂਦਰ ਸਰਕਾਰ ਦੀਆਂ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕ ਰਹੀ। ਤੇ ਕੋਈ ਸਰਕਾਰ ਦਾ ਜੋ ਪ੍ਰਪੋਜ਼ਲ ਹੈ ਕਿ ਜੋ ਦਾਲਾਂ, ਮੱਕੀ ਤੇ ਕਪਾਹ, ਇਹਨਾਂ ਦੀ ਪ੍ਰੋਕਿਉਰਮੈਂਟ ਦਾ ਪ੍ਰਪੋਜ਼ਲ ਦਿੱਤਾ। ਕਿਸਾਨ ਮੰਗ ਰਹੇ ਨੇ ਕਿ 23 ਫਸਲਾਂ ਦੇ ਉੱਤੇ MSP ਦੀ ਕਾਨੂੰਨੀ ਗਰੰਟੀ, ਮਤਲਬ ਉਹਦੇ ਮੁਕਾਬਲੇ ਤਾਂ ਇਹ ਡਿਮਾਂਡ ਬਹੁਤ ਥੱਲੇ ਆ ਕਿ ਜੋ ਕਿਸਾਨਾਂ ਦੀ ਮੰਗ ਆ। ਮਤਲਬ ਇਹਨਾਂ ਨੇ ਇੱਕ MSP ਦੀ ਕਾਨੂੰਨੀ ਗਰੰਟੀ ਦੀ ਥਾਂ ਤੇ 5 ਫਸਲਾਂ ਦੇ ਉੱਤੇ ਕਹਿ ਲਓ ਕਿ MSP ਦੇ ਉੱਤੇ ਪ੍ਰੋਕਿਉਰਮੈਂਟ ਦਾ ਇੱਕ ਤਰੀਕਾ ਦਿੱਤਾਗਾ। ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਵਾਲੀ ਮਾਫੀ ਵਾਲੀ ਜਿਹੜੀ ਮੰਗ ਆ, ਉਹਦੇ ਉੱਤੇ ਉਹ ਗੱਲ ਨਹੀਂ ਕਰ ਰਹੇ, ਭੱਜ ਰਹੇ ਨੇ ਉੱਤੇ ਗੱਲ ਕਰਨ ਨੂੰ। ਲਗਾਤਾਰ ਲੋਕ ਕਹਿ ਰਹੇ ਨੇ ਕਿ ਇਹ ਜਿਹੜਾ ਮੋਰਚਾ ਹੈਗਾ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਚੱਲੂਗਾ ਜਾਂ ਫਿਰ ਕੋਈ ਅੱਗੇ ਵੀ ਇਹਨਾਂ ਦਾ ਕੋਈ ਐਕਸ਼ਨ ਪਲਾਨ ਹੈਗਾ? ਪਹਿਲੀ ਗੱਲ ਤਾਂ ਇਹ ਹੈ ਕਿ ਚੋਣ ਜ਼ਾਬਤੇ ਦੇ ਦੌਰਾਨ ਕੋਈ ਸਰਕਾਰ ਨਹੀਂ ਭੰਗ ਹੁੰਦੀ। ਐਮਰਜੈਂਸੀ ਮਾਮਲਿਆਂ ਦੇ ਵਿੱਚ ਸਰਕਾਰ ਕੋਲ ਸਾਰੀਆਂ ਤਾਕਤਾਂ ਨੇ ਜੇ ਉਹ ਇਸ ਦੌਰਾਨ ਵੀ ਕਰਨਾ ਚਾਹੇ। ਤਾਂ ਇਸ ਕਰਕੇ ਚੋਣ ਜ਼ਾਬਤੇ ਦੇ ਮੁੱਦੇ ਨੂੰ ਕੋਈ ਐਡਾ ਮੁੱਦਾ ਬਣਾ ਕੇ ਅੰਦੋਲਨ ਦੇ ਸਾਹਮਣੇ ਬਹੁਤ ਵੱਡਾ ਸਵਾਲ ਆ, ਕੋਈ ਵੱਡਾ ਸਵਾਲ ਨਹੀਂ ਹੈਗਾ ਕੋਈ। ਤਾਂ ਸਰਕਾਰ ਦੇ ਸਾਹਮਣੇ ਵੀ ਸਾਰੇ ਰਾਹ ਖੁੱਲੇ ਨੇ ਜੇ ਉਹਨੇ ਹੱਲ ਕਰਨਾ, ਤੇ ਲੋਕਾਂ ਦੇ ਸਾਹਮਣੇ ਵੀ, ਕਿਸਾਨਾਂ ਦੇ ਸਾਹਮਣੇ ਸਾਰੇ ਰਾਹ ਖੁੱਲੇ ਨੇ। ਉਸ ਹਿਸਾਬ ਨਾਲ ਵੀ ਜੇ ਦੇਖੀਏ ਤਾਂ 13 ਤੋਂ 10 ਦਿਨ ਪਹਿਲਾਂ ਤੱਕ ਲੱਗਦਾ ਸੀ ਕਿ ਹੁਣ ਅੰਦੋਲਨ ਨਹੀਂ ਬਣ ਸਕਦਾ, ਜਾਂ ਬਹੁਤ ਹੀ ਹੋਰ ਲੋਕਾਂ ਨੂੰ, ਸੈਕਸ਼ਨ ਨੂੰ ਲੱਗਦਾ ਨਹੀਂ ਸੀ ਕਿ ਅੰਦੋਲਨ ਬਣ ਸਕਦਾ। ਦੁਆਰਾ ਜੀ ਆਮ ਹੀ ਇਹ ਗੱਲ ਹੁੰਦੀ ਸੀ ਕਿ ਹੁਣ ਦੁਆਰਾ ਨਹੀਂ ਜੀ ਦਿੱਲੀ ਜਾਣ ਵਾਲਾ ਅੰਦੋਲਨ ਉਸ ਟਾਈਪ ਦਾ ਬਣ ਸਕਦਾ। ਤਾਂ ਅੰਦੋਲਨ ਬਣ ਗਿਆ। ਮਤਲਬ ਅੰਦੋਲਨ ਬਣ ਗਿਆ ਦਾ ਮਤਲਬ ਇੱਕ ਮਾਸ ਸਪੋਰਟ ਜਿੰਨੀ ਪੰਜਾਬ ਤੋਂ ਆਉਣੀ ਆ, ਜਿੰਨੀ ਲੋਕ ਸ਼ਾਮਲ ਨੇ, ਸਿੰਪਥੀ ਆ, ਤਾਂ ਅੰਦੋਲਨ ਬਣਿਆ ਹੋਇਆਗਾ। ਇਹ ਵੱਡੀ 19 ਤਰੀਕ ਦੀ ਇਹ ਦੁਪਹਿਰ ਸੰਭੂ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ। ਮੇਰੇ ਨਾਲ ਹਰਮਨ ਨੇ, ਹਰਮਨ ਨੌਜਵਾਨ ਕਿਸਾਨ ਆਗੂ ਹੈਗੇ ਆ, ਤੇ ਉਹਨਾਂ ਤੋਂ ਪੁੱਛਦੇ ਆਪਾਂ ਕਿ ਸਰਕਾਰ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਦੇ 'ਚ ਸਰਕਾਰ ਨੇ ਕੀ ਪ੍ਰਪੋਜ਼ਲ ਦਿੱਤਾ ਹੈ ਤੇ ਕਿਸਾਨ ਉਸ ਪ੍ਰਪੋਜ਼ਲ ਬਾਰੇ ਕੀ ਸੋਚਦੇ ਨੇ। ਸਭ ਤੋਂ ਪਹਿਲਾਂ ਤਾਂ ਹਰਮਨ ਮੈਨੂੰ ਇਹ ਦੱਸੋ ਕਿ ਸਰਕਾਰ ਨੇ ਤੁਹਾਨੂੰ ਕੀ ਪ੍ਰਪੋਜ਼ਲ ਦਿੱਤਾ ਸੀ? ਦੇਖੋ, ਸਰਕਾਰ ਦਾ ਜੋ ਪ੍ਰਪੋਜ਼ਲ ਹੈ ਕਿ ਜੋ ਦਾਲਾਂ, ਮੱਕੀ ਤੇ ਕਪਾਹ, ਇਹਨਾਂ ਦੀ ਪ੍ਰੋਕਿਉਰਮੈਂਟ ਦਾ ਪ੍ਰਪੋਜ਼ਲ ਦਿੱਤਾ। ਉਹ ਪ੍ਰੋਕਿਉਰਮੈਂਟ ਉਹਨਾਂ ਨੇ ਪ੍ਰਪੋਜ਼ਲ ਦੇ ਵਿੱਚ ਕਿਹਾ ਹੈਗਾ ਕਿ ਜੋ ਸਰਕਾਰੀ ਕੋਆਪਰੇਟਿਵਸ ਨੇ, NCCF, NAFED ਤੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ, ਕਿ ਇਹ ਪ੍ਰੋਕਿਉਰਮੈਂਟ ਕਰਨਗੀਆਂ ਦਾਲਾਂ ਤੇ ਮੱਕੀ ਦੇ ਮਾਮਲੇ 'ਚ। ਸਪੈਸ਼ਲੀ ਉਹਨਾਂ ਨੇ ਕਿਹਾ ਕਿ 5 ਸਾਲ ਲਈ ਇਹ ਕੋਆਪਰੇਟਿਵਸ ਨੇ ਜਿਹੜੀਆਂ ਉਹ ਕਿਸਾਨਾਂ ਨਾਲ ਕੰਟਰੈਕਟ ਕਰਨਗੀਆਂ, ਤੇ ਜਿਹੜੇ ਕਿਸਾਨ ਪੋਰਟਲ ਤੇ ਜਾ ਕੇ ਇਹਨਾਂ ਨਾਲ ਕੰਟਰੈਕਟ ਕਰਨਗੇ ਉਹਨਾਂ ਦੀ ਪ੍ਰੋਕਿਉਰਮੈਂਟ ਹੋਏਗੀ। ਤੇ ਇਹਦੇ ਨਾਲ ਹੀ ਉਹਨਾਂ ਨੇ ਇਹ ਪ੍ਰਪੋਜ਼ਲ ਦਾ ਜਿਹੜਾ ਕੰਟੈਕਸਟ, ਸੰਦਰਭ ਸਾਰਾ ਖੜਾ ਕੀਤਾ, ਉਹ ਇਹ ਕੀਤਾ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਧਰਤੀ ਹੇਠਲਾ ਪਾਣੀ ਥੱਲੇ ਚਲਿਆ ਗਿਆ ਝੋਨੇ ਕਰਕੇ, ਉਹਦੇ ਕਰਕੇ ਕ੍ਰੌਪ ਡਾਇਵਰਸਿਫਿਕੇਸ਼ਨ ਦੀ, ਫਸਲੀ ਵਿਭਿੰਨਤਾ ਦੀ ਲੋੜ ਹੈ। ਤਾਂ ਦਾਲਾਂ ਤੇ ਮੱਕੀ ਨੂੰ ਇਹ ਕੋਆਪਰੇਟਿਵਸ ਪ੍ਰਮੋਟ ਕਰਨਗੀਆਂ MSP ਦੇ ਕੇ। ਹੁਣ ਜਿਹੜੇ ਕਿਸਾਨ ਨਾਲ, ਪਿਊਸ਼ ਗੋਇਲ ਜਿਹੜੇ ਮਿਨਿਸਟਰ ਨੇ, ਕੈਬਨਿਟ ਮਿਨਿਸਟਰ, ਉਹਨਾਂ ਨੇ ਇਹ ਵੀ ਕਿਹਾ ਨਾਲ ਕਿ ਜਿਹੜੇ ਕਿਸਾਨ ਫਸਲੀ ਵਿਭਿੰਨਤਾ ਦੇ ਪ੍ਰੋਜੈਕਟ ਦਾ ਹਿੱਸਾ ਬਣਨਗੇ ਤਾਂ ਉਹਨਾਂ ਨਾਲ ਕੰਟਰੈਕਟ ਕਰਨਗੇ। ਤਾਂ ਉਹਨਾਂ ਦੀ ਗੱਲ ਦੇ ਵਿੱਚ ਇੱਕ ਤਾਂ ਇਹ ਸਾਫ਼ ਸੀ ਕਿ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਲਈ ਇਸ਼ੂ, ਮਤਲਬ ਜੋ ਉਹਨਾਂ ਦਾ ਪ੍ਰਪੋਜ਼ਲ ਆ ਉਹਨਾਂ ਦੇ ਲਈ ਸੀ। ਮਤਲਬ ਜਿਹੜੇ ਇਲਾਕੇ ਦੇ ਵਿੱਚ ਆਲਰੇਡੀ ਦਾਲਾਂ ਹੁੰਦੀਆਂ ਨੇ, ਉਹਨਾਂ ਦੀ ਗੱਲ 'ਚੋਂ ਇਹ ਲੱਗ ਰਿਹਾ ਸੀ ਕਿ ਉਹਨਾਂ ਲਈ ਨਹੀਂ ਹੈਗਾ, ਕਿਉਂਕਿ ਉਹ ਫਸਲੀ ਵਿਭਿੰਨਤਾ ਦੇ ਜ਼ੋਰ ਦੇ ਕੇ ਹੀ ਇਹ ਪ੍ਰਪੋਜ਼ਲ ਅਨਾਉਂਸ ਕੀਤਾ ਉਹਨਾਂ ਨੇ, ਜਿਹੜਾ ਮੀਡੀਆ ਦੇ ਵਿੱਚ ਆਇਆਗਾ। ਤੇ ਜੋ ਕਿਸਾਨ ਮੰਗ ਰਹੇ ਨੇ ਕਿ 23 ਫਸਲਾਂ ਦੇ ਉੱਤੇ MSP ਦੀ ਕਾਨੂੰਨੀ ਗਰੰਟੀ, ਮਤਲਬ ਉਹਦੇ ਮੁਕਾਬਲੇ ਤਾਂ ਇਹ ਡਿਮਾਂਡ ਬਹੁਤ ਥੱਲੇ ਆ ਕਿ ਜੋ ਕਿਸਾਨਾਂ ਦੀ ਮੰਗ ਆ। ਮਤਲਬ ਇਹਨਾਂ ਨੇ ਇੱਕ MSP ਦੀ ਕਾਨੂੰਨੀ ਗਰੰਟੀ ਦੀ ਥਾਂ ਤੇ 5 ਫਸਲਾਂ ਦੇ ਉੱਤੇ ਕਹਿ ਲਓ ਕਿ MSP ਦੇ ਉੱਤੇ ਪ੍ਰੋਕਿਉਰਮੈਂਟ ਦਾ ਇੱਕ ਤਰੀਕਾ ਦਿੱਤਾਗਾ। ਤੇ ਕਿਸਾਨਾਂ ਦਾ ਜਿਵੇਂ ਮੇਨ ਮੰਗ ਹੋਗੀ, ਇੱਕ ਤਾਂ MSP ਦੀ ਗਰੰਟੀ ਕਾਨੂੰਨ 23 ਫਸਲਾਂ, ਤੁਸੀਂ ਦੂਜਾ ਜਿਹੜਾ ਕਰਜ਼ੇ ਮਾਫੀ ਵਾਲਾ ਹੈਗਾ ਕਿ ਕਰਜ਼ਾ ਸਾਰਾ ਮਾਫ ਹੋਣਾ ਚਾਹੀਦਾ ਕਿਸਾਨਾਂ, ਉਹਦੇ ਬਾਰੇ ਕੀ ਕੋਈ ਗੱਲ ਸਰਕਾਰ ਨੇ ਨਹੀਂ ਕੀਤੀ? ਨਹੀਂ, ਅਜੇ ਤੱਕ ਜੋ ਗੱਲ ਆ ਰਹੀ ਹੈ ਕਿ ਸਰਕਾਰ ਨੇ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਹੀ ਸਰਕਾਰ। ਮਤਲਬ ਜਦ ਕਿ ਆਪਾਂ ਨੂੰ ਪਤਾ ਕਿ ਪਿਛਲੇ 10 ਸਾਲ 'ਚ ਮੋਦੀ ਸਰਕਾਰ ਨੇ ਕਾਰਪੋਰੇਟਸ ਦੇ 15 ਲੱਖ ਕਰੋੜ ਦੇ ਆਸ-ਪਾਸ ਲੋਨ ਰਾਈਟ ਆਫ ਕੀਤੇ ਨੇ, ਲੋਨ ਮਾਫ ਕੀਤੇ ਨੇ। ਤਾਂ ਜਦੋਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਵਾਲੀ ਮਾਫੀ ਵਾਲੀ ਜਿਹੜੀ
ਮੰਗ ਆ ਉਹਦੇ ਉੱਤੇ ਉਹ ਗੱਲ ਨਹੀਂ ਕਰ ਰਹੇ, ਭੱਜ ਰਹੇ ਨੇ ਉੱਤੇ ਗੱਲ ਕਰਨ ਨੂੰ। ਤੇ ਇਧਰੋਂ ਆਪਣੇ ਕਿਸਾਨ ਆਗੂਆਂ ਦੇ ਕੀ ਨੁਕਤੇ ਨੇ ਜਾਂ ਫਿਰ ਕਿਸਾਨਾਂ ਦਾ ਕੀ ਨੁਕਤਾ ਹੈਗਾ ਕਿ ਜਿਹੜੀ ਉਹ ਸਰਕਾਰ ਵੱਲੋਂ ਗੱਲਬਾਤ ਆਈ ਹੈ ਉਹਨੂੰ ਕਿਸਾਨ ਕਿਵੇਂ ਦੇਖ ਰਹੇ ਨੇ? ਅਜੇ ਤੱਕ ਜਿੰਨੀ ਕਿਸਾਨਾਂ ਦੇ ਵਿੱਚ ਗੱਲਬਾਤ ਹੋਈ ਹੈ, ਮਤਲਬ ਦੇਖੋ ਜੋ ਮੰਗ ਹੈ ਉਹਦੇ ਮੁਕਾਬਲੇ ਤਾਂ ਇਹ ਬਹੁਤ ਥੋੜੀ ਆ, ਬਹੁਤ ਆਪਾਂ ਕੁਝ ਪਰਸੈਂਟ ਵੀ ਕਹਿਣਾ ਔਖਾ ਹੈਗਾ ਇਹਨੂੰ ਕਿ ਪੂਰੇ 23 ਫਸਲਾਂ ਦੇ ਉੱਤੇ ਕਾਨੂੰਨੀ ਗਾਰੰਟੀ ਦੇ ਮੁਕਾਬਲੇ ਤਾਂ ਇੱਕ ਇਹਦੇ ਚ ਕਿਉਂਕਿ ਜਿਹੜੀਆਂ ਸ਼ਰਤਾਂ ਨੇ ਕਿ 5 ਸਾਲ ਦਾ ਹੀ ਕੰਟਰੈਕਟ ਹੋਏਗਾ, ਕੋਈ ਪੱਕੇ ਤੌਰ ਦੇ ਉੱਤੇ ਕਿ ਏਜੰਸੀਜ਼ ਨੇ ਜਿਹੜੀਆਂ ਇਹ ਕੋਆਪਰੇਟਿਵਸ ਨੇ ਇਹ ਪ੍ਰੋਕਿਉਰਮੈਂਟ ਕਰਨਗੀਆਂ, ਇਹ ਵੀ ਨਹੀਂ ਹੈਗੀਆਂ ਕਿ ਜਿਹੜੇ ਕੰਟਰੈਕਟ ਕਰਨਗੇ 5 ਸਾਲ ਲਈ ਸਿਰਫ ਕੰਟਰੈਕਟ ਹੋਊਗਾ। ਤਾਂ ਇਹੋ ਜਿਹੀਆਂ ਸ਼ਰਤਾਂ ਦੇ ਨਾਲ ਫਿਰ ਜਿਹੜੇ ਕਿਸਾਨ ਕ੍ਰੌਪ ਡਾਇਵਰਸਿਫਿਕੇਸ਼ਨ ਦਾ ਪਾਰਟ ਬਣਨਗੇ ਉਹਨਾਂ ਨੂੰ ਇਹ ਚ ਸ਼ਾਮਲ ਕੀਤਾ ਜਾਊਗਾ। ਤਾਂ ਇਹੋ ਜਿਹੀਆਂ ਜਿਹੜੀਆਂ ਸ਼ਰਤਾਂ ਨੇ ਤਾਂ ਇਹਨਾਂ ਕਰਕੇ ਇਹਨਾਂ ਨੂੰ ਮੰਨਣ ਦਾ ਕੋਈ ਸਵਾਲ ਨਹੀਂ ਬਣਦਾ। ਅੱਛਾ, ਇੱਕ ਇਹ ਗੱਲ ਬਹੁਤ ਹੋ ਰਹੀ ਹੈ ਕਿ ਬਈ ਅੱਗੇ ਮੋਰਚੇ ਦਾ ਕੀ ਬਣੂਗਾ? ਮੰਨ ਲਓ ਕਿ ਸਰਕਾਰ ਨਾਲ ਇੱਕ ਹਿਸਾਬ ਨਾਲ ਤੁਹਾਡੀ ਗੱਲਬਾਤ ਨੂੰ ਆਪਾਂ ਟੁੱਟੀ ਮੰਨੀਏ ਕਿ ਸਰਕਾਰ ਨਾਲ ਤੁਹਾਡੀ ਗੱਲਬਾਤ ਟੁੱਟ ਗਈ ਹੈ ਕਿਸਾਨਾਂ ਦੀ, ਤੇ ਅੱਗੇ ਦਾ ਰਾਹ ਕੀ ਹੈ? ਲਗਾਤਾਰ ਲੋਕ ਕਹਿ ਰਹੇ ਨੇ ਕਿ ਇਹ ਜਿਹੜਾ ਮੋਰਚਾ ਹੈਗਾ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਚੱਲੂਗਾ ਜਾਂ ਫਿਰ ਕੋਈ ਅੱਗੇ ਵੀ ਇਹਨਾਂ ਦਾ ਕੋਈ ਐਕਸ਼ਨ ਪਲਾਨ ਹੈਗਾ? ਦੇਖੋ, ਰਾਤ ਜਿਵੇਂ ਅਨਾਉਂਸ ਕਰਿਆ ਉੱਥੋਂ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਕਿ 21 ਤਰੀਕ ਨੂੰ ਕਿ ਅੱਗੇ ਵਧਣ ਦਾ 11 ਵਜੇ ਦਾ ਦਿੱਤਾਗਾ, ਤਾਂ ਫਿਲਹਾਲ ਦੀ ਘੜੀ ਤਾਂ ਉਹੀ ਆ। ਬਾਕੀ ਦੋਵੇਂ ਅੱਜ ਸ਼ਾਮ ਨੂੰ ਪ੍ਰੈਸ ਕਾਨਫਰੰਸ ਹੋਣੀ ਆ, ਦੋਵੇਂ ਫੋਰਮਾਂ ਦੀ ਮੀਟਿੰਗ ਤੋਂ ਬਾਅਦ ਉਹ ਤੋਂ ਜ਼ਿਆਦਾ ਸਪਸ਼ਟ ਹੋਊਗਾ। ਤੇ ਇੱਕ ਇਹ ਗੱਲਬਾਤ ਬਹੁਤ ਆ ਰਹੀ ਹੈ ਕਿ ਜਿਹੜੇ ਇਹ ਪੂਰਾ ਮੋਰਚਾ ਹੈਗਾ ਇਹ ਦੂਜੇ ਜਿਹੜੇ ਕਿਸਾਨ ਆਗੂ ਹੈਗੇ ਜਿਹੜੇ ਹੁਣ ਅੰਦੋਲਨ ਨਹੀਂ ਕਰ ਰਹੇ ਤੇ ਉਹਨਾਂ ਨਾਲ ਰਾਬਤੇ 'ਚ ਨਹੀਂ ਸੀਗਾ, ਇਕੱਲੇ ਆ ਕੇ ਬਹਿ ਗਏ, ਇਹ ਲਗਾਤਾਰ ਇਹ ਕਹਿ ਰਹੇ ਹੈਗੇ ਕਿ ਉਹ ਵੀ ਇਨ ਮੰਗਾਂ ਤੋਂ ਸਹਿਮਤ ਸੀਗੇ ਪਰ ਉਹਨਾਂ ਤੋਂ ਕਿਸੇ ਨੇ ਪੁੱਛਿਆ ਹੀ ਨਹੀਂ। ਇਸ ਕਿਸਮ ਦੀਆਂ ਗੱਲਾਂ ਬਾਤਾਂ ਬਹੁਤ ਆ ਰਹੀਆਂ ਨੇ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਜਿਹੜਾ ਕਿਸਾਨ ਮਜ਼ਦੂਰ ਮੋਰਚਾ ਗਾ ਇਹ ਜਦੋਂ ਹੋਂਦ ਚ ਆਉਂਦਾਗਾ 18 ਆਰਗੇਨਾਈਜੇਸ਼ਨਾਂ ਦਾ ਪਹਿਲਾਂ ਕਿਸਾਨ ਮਜ਼ਦੂਰ ਮੋਰਚਾ ਬਣਦਾ ਇਹ, ਤਾਂ ਇਹਦੇ ਬਣਨ ਦੇ ਪ੍ਰੋਸੈਸ ਦੇ ਵਿੱਚ ਐਸਕੇਐਮ ਦੇ ਜਿਹੜੇ ਬਾਕੀ ਜਥੇਬੰਦੀਆਂ ਨੇ ਉਹਨਾਂ ਨੂੰ ਅਪਰੋਚ ਕੀਤਾ ਗਿਆ ਜੀ। ਮਤਲਬ ਈਵਨ ਇਹ ਕਾਲ ਤੋਂ ਬਾਅਦ ਤੱਕ ਵੀ ਉਗਰਾਹਾਂ ਜਥੇਬੰਦੀ ਨੂੰ ਵੀ ਅਪਰੋਚ ਕੀਤਾ ਗਿਆ, ਠੀਕ ਹੈ। ਬੀਕੇਯੂ ਕ੍ਰਾਂਤੀਕਾਰੀ ਵੱਲੋਂ ਆਪ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਅਪਰੋਚ ਕੀਤਾ ਗਿਆ। ਤਾਂ ਉਹਨਾਂ ਚੋਂ ਕੁਝ ਆਗੂ ਵੱਡੇ ਆਗੂ ਐਸਕੇਐਮ ਦੇ ਉਹ ਇਹਦੀਆਂ ਪਹਿਲੀਆਂ 2 ਮੀਟਿੰਗਾਂ ਦੇ ਵਿੱਚ ਆਏ ਵੀ, ਕੁਝ ਫਿਰ ਬਾਅਦ ਦੇ ਵਿੱਚ ਪਿੱਛੇ ਹਟ ਗਏ। ਤਾਂ ਹੁਣ ਉਹ ਜਿੰਨਾ ਮਰਜ਼ੀ ਕਹੀ ਜਾਣ ਕਿ ਸਾਨੂੰ ਅਪਰੋਚ ਨਹੀਂ ਕੀਤਾ। ਐਸਕੇਐਮ ਦੇ ਵਿੱਚ ਵੀ ਇਹ ਜਿਹੜੀਆਂ ਜਥੇਬੰਦੀਆਂ ਨੇ, ਖਾਸ ਕਰ ਬੀਕੇਯੂ ਕ੍ਰਾਂਤੀਕਾਰੀ ਐਸਕੇਐਮ ਦਾ ਵੀ ਪਾਰਟ ਹੈ, ਉਹਨਾਂ ਨੇ ਉੱਥੇ ਵੀ ਏਜੰਡਾ ਰੱਖਿਆ ਗਾ ਪਿਛਲੇ 2 ਸਾਲਾਂ ਦੇ ਵਿੱਚੋਂ ਕਿ ਆਪਾਂ ਨੂੰ ਹੁਣ ਸੰਘਰਸ਼ ਕਰਨਾ ਚਾਹੀਦਾ ਕਿ ਕੇਂਦਰ ਸਰਕਾਰ ਦੀਆਂ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕ ਰਹੀ। ਪਰ ਐਸਕੇਐਮ ਦਾ ਜਿਹੜਾ ਪਿਛਲੇ ਆਪਾਂ ਜਦੋਂ ਤੋਂ ਪਿਛਲਾ ਅੰਦੋਲਨ ਖਤਮ ਹੋਇਆ 21 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਸਾਰੇ ਅੰਦੋਲਨ ਦਾ ਆਪਾਂ ਤਰੀਕਾ ਦੇਖ ਲਈਏ ਤਾਂ ਉਹ ਸਿਰਫ ਸਿੰਬੋਲਿਕ ਪ੍ਰੋਟੈਸਟ ਦੀ ਫਾਰਮ ਤੱਕ ਘਟਾਤਾ ਉਹਨਾਂ ਨੇ ਐਸਕੇਐਮ ਨੂੰ। ਮਤਲਬ ਉਹ ਲੀਡਰਸ਼ਿਪ ਦੀ ਪੂਰੀ ਅੰਡਰਸਟੈਂਡਿੰਗ ਆ ਕਿ ਦੁਬਾਰਾ ਦਿੱਲੀ ਜਾਣ ਵਰਗਾ ਅੰਦੋਲਨ ਨਹੀਂ ਖੜਾ ਕਰਿਆ ਜਾ ਸਕਦਾਗਾ। ਤਾਂ ਹੁਣ ਉਹ ਸਾਰੀ ਮਤਲਬ ਦੋਸ਼ ਇਸ ਲੀਡਰਸ਼ਿਪ ਨੂੰ ਦੇ ਰਹੇ ਨੇ ਕਿ ਉਹਨਾਂ ਨੇ ਅਪਰੋਚ ਨਹੀਂ ਕੀਤਾ, ਤਾਂ ਉਹਨਾਂ ਨੂੰ ਸਾਰ ਅਪਰੋਚ ਵੀ ਕੀਤਾ ਗਿਆ। ਤੇ ਜਦੋਂ ਇਹ ਸਾਰੀ ਕਾਲ ਬਣ ਰਹੀ ਸੀ ਉਦੋਂ ਵੀ ਉਹਨਾਂ ਨੂੰ ਪਤਾ ਸੀ, ਉਹਨਾਂ ਦੇ ਰਾਬਤੇ 'ਚ ਸੀਗਾ। ਤਾਂ ਇਹ ਗੱਲ ਕਹਿਣਾ ਗਲਤ ਹੈ ਕਿ ਉਹਨਾਂ ਨੂੰ ਅਪਰੋਚ ਨਹੀਂ ਕੀਤਾ। ਅੱਛਾ ਹਰਮਨ, ਆਖਰੀ ਸਵਾਲ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਮੋਰਚਾ ਅੱਗੇ ਜਾਊਗਾ ਜਾਂ ਫਿਰ ਅੰਦੋਲਨ ਤੇਜ਼ ਹੋਊਗਾ ਜਾਂ ਲਗਾਤਾਰ ਇੱਕ ਚੋਣ ਜ਼ਾਬਤੇ ਵਾਲਾ ਵੀ ਸਵਾਲ ਲਗਾਤਾਰ ਬਣ ਰਿਹਾ ਹੈ? ਮਤਲਬ ਤੁਸੀਂ ਇਹਦਾ ਰਣਨੀਤਿਕ ਭਵਿੱਖ ਕੀ ਦੇਖਦੇ ਹੋ? ਇਸ ਮੋਰਚੇ ਦਾ ਕੀ ਬਣੂਗਾ? ਦੇਖੋ, ਜਿਹੜਾ ਮਤਲਬ ਕੋਡ ਆਫ ਕੰਡਕਟ ਦਾ ਜਿਹੜਾ ਮਸਲਾ ਨਾ ਉਹ ਮੇਰੇ ਹਿਸਾਬ ਨਾਲ ਉਹ ਕੋਈ ਮਸਲਾ ਹੈ ਹੀ ਨਹੀਂਗਾ, ਉਹ ਕੋਈ ਉਹਨੂੰ ਐਵੇਂ ਮਸਲਾ ਬਣਾਇਆ ਜਾ ਰਿਹਾਗਾ। ਦੇਖੋ, ਜਦੋਂ ਪਿਛਲਾ ਅੰਦੋਲਨ ਹੋਇਆ ਕੀ ਉਹ ਪਾਰਲੀਮੈਂਟ ਦੇ ਪਹਿਲੇ ਸੈਸ਼ਨ 'ਚ ਮੰਗਾਂ ਮੰਨ ਲਈਆਂ ਸੀ? ਕਿੰਨੇ ਪਾਰਲੀਮੈਂਟ ਦੇ ਸੈਸ਼ਨ ਕਿਸਾਨਾਂ ਨੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਬੈਠ ਕੇ ਲੰਘਾਏ ਨੇ? ਤਾਂ ਕੀ ਕਿਸਾਨਾਂ ਨੇ ਜਾਂ ਜਿਹੜੇ ਕਿਸਾਨ ਘਰੋਂ ਤੁਰੇ ਨੇ ਜਾਂ ਲੀਡਰਸ਼ਿਪ ਜਿਹੜੀ ਘਰੋਂ ਤੁਰੀ ਹੈ, ਕੀ ਇਹਨਾਂ ਨੇ ਦਾਅਵਾ ਕਰਿਆ ਸੀ ਕਿ ਅਸੀਂ ਚੋਣਾਂ ਤੋਂ ਪਹਿਲਾਂ ਕੋਡ ਆਫ ਕੰਡਕਟ ਤੋਂ ਪਹਿਲਾਂ ਮੰਗਾਂ ਬਣਾ ਹੀ ਲਵਾਂਗੇ? ਆਮ ਤੌਰ ਤੇ ਇਹ ਪਿਛਲੇ ਅੰਦੋਲਨ ਵੇਲੇ ਦੀ ਗੱਲ ਚੱਲ ਪਈ, ਅਸੀਂ ਤਾਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਚੱਲੇ ਆ। ਮਤਲਬ ਇਹ ਜਿਹੜੀਆਂ ਮੰਗਾਂ ਨੇ 3 ਕਾਨੂੰਨ ਵਾਪਸ ਕਰਾਉਣ ਤੋਂ ਵੀ ਵੱਡੀਆਂ ਮੰਗਾਂ ਨੇ। 3 ਕਾਨੂੰਨ ਸਾਡੇ ਤੇ ਨਵਾਂ ਹਮਲਾ ਹੋ ਰਿਹਾ ਸੀ, ਅਸੀਂ ਉਹਨੂੰ ਪਿੱਛੇ ਤੱਕ ਰਹੇ ਸੀ। ਇਸ ਵਾਰ ਅਸੀਂ ਸਰਕਾਰ ਤੋਂ ਕੁਝ ਨਵਾਂ ਲੈਣ ਜਾ ਰਹੇ ਹਾਂ, ਆਪਦੇ ਹੋਰ ਜਿਹੜੇ ਹੱਕ ਸਾਡੇ ਸਾਲਾਂ
ਪਹਿਲਾਂ ਤੋਂ ਦੱਬੇ ਹੋਏ ਨੇ। MSP ਸੀ 2+50% ਤੇ ਨਾ ਮਿਲਣਾ, 23 ਫਸਲਾਂ ਤੇ MSP ਲੈਣਾ, ਕਰਜ਼ਾ ਮਾਫੀ ਕਰਾਉਣੀ, ਇਹ ਉਹ ਤੋਂ ਵੀ ਕਿਤੇ ਵੱਡੀਆਂ ਮੰਗਾਂ ਨੇ। ਇਹ ਸ਼ੇਰ ਦੇ ਮੂੰਹ ਚੋਂ ਮਾਸ ਲੈਣ ਕੱਢਣ ਵਰਗੀਆਂ ਗੱਲਾਂ ਨੇ ਇਹ। ਤਾਂ ਉਹ ਜੇ ਅਸੀਂ ਮੰਨੀਏ ਕਿ 10 ਦਿਨਾਂ ਦੇ ਵਿੱਚ ਮਸਲਾ ਹੱਲ ਹੋ ਜਾਊਗਾ, ਇਹ ਸਾਡਾ ਪਿਛਲੇ ਅੰਦੋਲਨ ਦਾ ਵੀ ਤਜਰਬਾ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਚੋਣ ਜ਼ਾਬਤੇ ਦੇ ਦੌਰਾਨ ਕੋਈ ਸਰਕਾਰ ਨਹੀਂ ਭੰਗ ਹੁੰਦੀ। ਐਮਰਜੈਂਸੀ ਮਾਮਲਿਆਂ ਦੇ ਵਿੱਚ ਸਰਕਾਰ ਕੋਲ ਸਾਰੀਆਂ ਤਾਕਤਾਂ ਨੇ ਜੇ ਉਹ ਇਸ ਦੌਰਾਨ ਵੀ ਕਰਨਾ ਚਾਹੇ। ਉਹ ਤੋਂ ਬਿਨਾ ਚੋਣ ਜ਼ਾਬਤਾ ਦਾ ਸਾਰਾ ਪ੍ਰੋਸੈਸ ਮਿਲਾ ਕੇ ਵੋਟਾਂ ਤੇ ਨਵੀਂ ਸਰਕਾਰ ਬਣ ਤੱਕ ਦਾ ਵੀ ਕਿੰਨਾ ਕੁ ਪ੍ਰੋਸੈਸ ਆ, ਸਾਰਾ 2 ਮਹੀਨੇ ਦਾ ਸਮਾਂ ਉਹ ਸਾਰਾ। ਤੇ ਜਦੋਂ 6 ਮਹੀਨੇ ਦਾ ਰਾਸ਼ਨ ਲੈ ਕੇ ਚੱਲਣ ਵਾਲਾ ਜਿਹੜਾ ਆਪਾਂ ਨੂੰ ਪਤਾ ਤਰਕ ਪੰਜਾਬ ਦੇ ਕਿਸਾਨਾਂ ਦੇ ਵਿੱਚ ਹੁਣ ਜਦੋਂ ਘਰੋਂ ਅੰਦੋਲਨ ਲਈ ਤੁਰਦੇ ਨੇ ਉਹ, ਇਹ ਆਮ ਆ। ਤਾਂ ਇਸ ਕਰਕੇ ਚੋਣ ਜ਼ਾਬਤੇ ਦੇ ਮੁੱਦੇ ਨੂੰ ਕੋਈ ਐਡਾ ਮੁੱਦਾ ਬਣਾ ਕੇ ਕਿ ਅੰਦੋਲਨ ਦੇ ਸਾਹਮਣੇ ਬਹੁਤ ਵੱਡਾ ਸਵਾਲ ਆ, ਇਹ ਕੋਈ ਵੱਡਾ ਸਵਾਲ ਨਹੀਂ ਹੈਗਾ ਕੋਈ। ਤਾਂ ਸਰਕਾਰ ਦੇ ਸਾਹਮਣੇ ਵੀ ਸਾਰੇ ਰਾਹ ਖੁੱਲੇ ਨੇ ਜੇ ਉਹਨੇ ਹੱਲ ਕਰਨਾ, ਤੇ ਲੋਕਾਂ ਦੇ ਸਾਹਮਣੇ ਵੀ, ਕਿਸਾਨਾਂ ਦੇ ਸਾਹਮਣੇ ਸਾਰੇ ਰਾਹ ਖੁੱਲੇ ਨੇ ਕਿ ਜੇ ਉਹਨਾਂ ਨੇ ਆਪਦੇ ਅੰਦੋਲਨ ਤੇ ਆਪਦੇ ਸਟੈਂਡ ਮੰਗਾਂ ਤੇ ਕਾਇਮ ਰਹਿਣਾ। ਅੱਛਾ, ਅੱਜ ਇੱਕ ਹਫ਼ਤਾ ਹੋ ਗਿਆ, ਤੁਹਾਡੇ ਹਿਸਾਬ ਨਾਲ ਅੰਦੋਲਨ ਦੀਆਂ ਪ੍ਰਾਪਤੀਆਂ ਕੀ ਰਹੀਆਂ ਨੇ ਇਸ ਇੱਕ ਹਫ਼ਤੇ ਦੌਰਾਨ? ਦੇਖੋ, ਇਸ ਇੱਕ ਹਫ਼ਤੇ ਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਤਾਂ ਪੂਰੀ ਪੱਧਰ ਦੇ ਉੱਤੇ ਜਿੰਨਾ ਫਿਜ਼ੀਕਲੀ ਹੋ ਸਕਦਾ ਤੇ ਜਿੰਨਾ ਮੈਂਟਲੀ ਇਸ ਧਰਨੇ ਦੀ ਸਪੋਰਟ ਦੇ ਵਿੱਚ ਆ ਗਿਆ। ਤੇ ਉਹ ਤੋਂ ਬਿਨਾਂ ਹਰਿਆਣੇ ਦੇ ਵਿੱਚ ਵੀ ਜਿੱਡੇ ਵੱਡੇ ਪੱਧਰ ਤੇ ਦਮਨਕਾਰੀ ਨੀਤੀਆਂ ਨਾਲ ਪੁਲਿਸ BSF ਲਾ ਕੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਜਾ ਰਿਹਾ, ਵੱਡੇ ਇਕੱਠ ਨਹੀਂ ਕਰਨ ਦਿੱਤੇ ਜਾਂਦੇ, ਤਾਂ ਉਹਦੇ ਚੋਂ ਇਹ ਸਾਫ਼ ਦਿਖ ਰਿਹਾ ਹੈਗਾ ਕਿ ਹਰਿਆਣਾ ਵੀ ਧਰਨੇ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਲਈ ਤਤਪਰ ਤਿਆਰ ਖੜਾ ਗਾ। ਮਤਲਬ ਇਹ ਅੰਦੋਲਨ ਜਿਹੜਾ ਅੱਜ ਤੋਂ 10 ਦਿਨ ਪਹਿਲਾਂ, ਮਤਲਬ 13 ਤਰੀਕ ਤੋਂ ਹਿਸਾਬ ਨਾਲ ਵੀ ਜੇ ਦੇਖੀਏ ਤਾਂ 13 ਤੋਂ 10 ਦਿਨ ਪਹਿਲਾਂ ਤੱਕ ਲੱਗਦਾ ਸੀ ਕਿ ਹੁਣ ਅੰਦੋਲਨ ਨਹੀਂ ਬਣ ਸਕਦਾ, ਜਾਂ ਬਹੁਤ ਹੀ ਹੋਰ ਲੋਕਾਂ ਨੂੰ, ਸੈਕਸ਼ਨ ਨੂੰ ਲੱਗਦਾ ਨਹੀਂ ਸੀ ਕਿ ਅੰਦੋਲਨ ਬਣ ਸਕਦਾ। ਦੁਆਰਾ ਜੀ ਆਮ ਹੀ ਇਹ ਗੱਲ ਹੁੰਦੀ ਸੀ ਕਿ ਹੁਣ ਦੁਆਰਾ ਨਹੀਂ ਜੀ ਦਿੱਲੀ ਜਾਣ ਵਾਲਾ ਅੰਦੋਲਨ ਉਸ ਟਾਈਪ ਦਾ ਬਣ ਸਕਦਾ। ਤਾਂ ਅੰਦੋਲਨ ਬਣ ਗਿਆ। ਮਤਲਬ ਅੰਦੋਲਨ ਬਣ ਗਿਆ ਦਾ ਮਤਲਬ ਇੱਕ ਮਾਸ ਸਪੋਰਟ ਜਿੰਨੀ ਪੰਜਾਬ ਤੋਂ ਆਉਣੀ ਆ, ਜਿੰਨੀ ਲੋਕ ਸ਼ਾਮਲ ਨੇ, ਸਿੰਪਥੀ ਆ, ਤਾਂ ਅੰਦੋਲਨ ਬਣਿਆ ਹੋਇਆਗਾ। ਇਹ ਵੱਡੀ ਪ੍ਰਾਪਤੀ ਆ ਕਿ ਇਹ ਮੰਗਾਂ ਮਸਲੇ ਮਤਲਬ ਲੋਕਾਂ ਨੂੰ ਤੱਕ ਪਹੁੰਚੇ ਹੋਏ ਨੇ। ਪਿਛਲੇ ਦਿਨਾਂ ਦੇ ਵਿੱਚ ਸੀ ਵੋਟਰ ਦਾ ਸਰਵੇ ਵੀ ਆਇਆ, ਉਹਨਾਂ ਨੇ ਹਿੰਦੀ ਬੈਲਟ ਦੇ ਵਿੱਚ ਸਰਵੇ ਕਰਿਆ ਪੰਜਾਬ ਦੇ ਕਿਸਾਨਾਂ ਵਰਗੀਆਂ, ਜੋ ਪੰਜਾਬ ਹਰਿਆਣਾ ਦੇ ਬਾਰਡਰ ਦੇ ਉੱਤੇ ਜਿਹੜਾ ਧਰਨਾ ਚੱਲ ਰਿਹਾ, ਇਹਨੂੰ ਲੈ ਕੇ ਉਹਨਾਂ ਲੋਕਾਂ ਦੀ ਕੀ ਸਮਝ ਆ। ਤਾਂ ਲਗਭਗ 70% ਲੋਕ ਹਿੰਦੀ ਬੈਲਟ ਦੇ ਵੀ ਕਿਸਾਨਾਂ ਦੀਆਂ ਮੰਗਾਂ ਨਾਲ ਵੀ ਸਹਿਮਤ ਨੇ, ਪ੍ਰੋਟੈਸਟ ਨਾਲ ਵੀ ਸਹਿਮਤ ਨੇ। ਤਾਂ ਇਹ ਤਾਂ ਸਭ ਤੋਂ ਵੱਡੀ ਪ੍ਰਾਪਤੀ ਤਾਂ ਇਹੀ ਆ ਕਿ ਅੰਦੋਲਨ ਦੁਬਾਰਾ ਇਤਿਹਾਸਕ ਰੂਪ ਦੇ ਵਿੱਚ ਖੜਾ ਹੋ ਗਿਆ। जी शुक्रिया हरमन। ते एक दो प्राप्तियां मैं भी गिनाना चाहूँगा क्योंकि मैं इत्थे लगातार रिपोर्ट कर रहा। मैं ये देख रहा कि ਜਿਹੜੇ ਨੌਜਵਾਨ ਹੈਗੇ ਆ ਉਹ ਉਹਨਾਂ ਤੇ ਇੰਨੀ ਸੈਲਿੰਗ ਹੋਈ, 7-7 ਘੰਟੇ ਲਗਾਤਾਰ ਸੈਲਿੰਗ ਹੁੰਦੀ ਰਹੀ, ਲੇਕਿਨ ਉਹ ਇਹ ਪ੍ਰੋਟੈਸਟ ਨੂੰ ਛੱਡ ਕੇ ਭੱਜੇ ਨਹੀਂ, ਬਲਕਿ ਸੱਟਾ ਫਿੱਟਾ ਖਾਣ ਤੋਂ ਬਾਅਦ, ਇਲਾਜ ਕਰਾਉਣ ਤੋਂ ਬਾਅਦ ਦੁਬਾਰਾ ਇੱਥੇ ਮੋਰਚੇ ਤੇ ਆ ਗਏ। ਤੇ ਇਹ ਵੀ ਦਿਖਾਉਂਦਾ ਹੈ ਕਿ ਜਿਹੜਾ ਇਹ ਸਾਰਾ ਕ੍ਰਾਈਸਿਸ ਹੈਗਾ, ਸੰਕਟ ਹੈਗਾ ਖੇਤੀਬਾੜੀ ਦਾ, ਉਹਦੇ ਉਲਟ ਲੜਨ ਵਾਸਤੇ ਜਿਹੜੇ ਦਿਹਾਤੀ ਨੌਜਵਾਨ ਨੇ ਤੇ ਕਿਸਾਨ ਨੇ, ਉਹਨਾਂ ਨੇ ਆਪਣਾ ਪੂਰਾ ਇੱਕ ਹਿਸਾਬ ਨਾਲ ਪੂਰੀ ਤਿਆਰੀ ਕਰ